ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 22 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਤੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜੇ ਦੋ ਇਜ਼ਰਾਈਲ ਦੇ ਅੰਬੈਸੀ ਦੇ ਸਟਾਫਰ ਵਾਸ਼ਿੰਗਟਨ DC ਦੇ ਵਿੱਚ ਮਾਰ ਦਿੱਤੇ ਗਏ ਸੀ, ਜਿਨ੍ਹਾਂ ਦੇ ਨਾਮ ਜਰੋਨ ਲਿਸ਼ਿੰਕ ਸੀ ਤੇ ਸਾਰਾ ਮਿਲਗ੍ਰੇਮ ਕਰਕੇ ਦੱਸਿਆ ਗਿਆ ਆ। ਸੋ ਜਿਸ ਬੰਦੇ ਨੇ ਗੋਲੀਆਂ ਮਾਰੀਆਂ ਸੀ ਉਹਦਾ ਨਾਮ ਜਿਹੜਾ ਆ ਇਲਿਆਸ ਰੋਦਰੀਗਸ ਦੱਸਿਆ ਜਾ ਰਿਹਾ ਹੈਗਾ। ਇਹ ਸਾਰੀ ਜਿਹੜੀ ਘਟਨਾ ਹੈਗੀ ਆ ਉਹ ਕੈਪੀਟਲ ਯੂਸ਼ ਮਿਊਜ਼ੀਅਮ ਜੋ ਵਾਸ਼ਿੰਗਟਨ ਦੇ ਵਿੱਚ ਹੈਗੀ ਆ, ਉੱਥੇ ਵਾਪਰੀ ਹੈਗੀ ਆ। ਉਸ ਨੇ ਗੋਲੀਆਂ ਮਾਰਨ ਤੋਂ ਬਾਅਦ ਉਹ ਉੱਥੇ ਰਿਹਾ। ਜਦੋਂ ਉਸ ਨੂੰ ਅਰੈਸਟ ਕੀਤਾ ਗਿਆ ਤੇ ਉਹਨ ਜਿਹੜੇ ਨਾਅਰੇ ਵੀ ਲਾਏ ਵੀ ਪਾਲਸਤੀਨ ਨੂੰ ਆਜ਼ਾਦ ਕਰ ਦਿਓ, ਉਹਨੂੰ ਆਜ਼ਾਦ ਕਰ ਦਿਓ, ਬਾਰ-ਬਾਰ। ਸੋ ਦੋਨੋਂ ਹੀ ਜਿਹੜੇ EMPLOYEE ਸੀਗੇ, ਇਹਨਾਂ ਦਾ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਵੀ ਹੋਣ ਵਾਲਾ ਸੀਗਾ। ਸੋ ਪੂਰੀ ਵਾਸ਼ਿੰਗਟਨ DC ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ 'ਚ ਇਜ਼ਰਾਈਲ ਵਾਲਿਆਂ 'ਚ ਹਾਹਾਕਾਰ ਮਚੀ ਹੋਈ ਆ ਵੀ ਕਿਸ ਤਰ੍ਹਾਂ ਜੋ ਉਹਨਾਂ ਦੇ ਅੰਬੈਸੀ ਦੇ ਦੋ EMPLOYEES ਆ, ਉਹਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਆ ਵਾਸ਼ਿੰਗਟਨ DC ਦੇ ਵਿੱਚ ਮਾਰ ਦਿੱਤਾ ਗਿਆ। ਸੋ ਅੰਬੈਸੀ ਆਫ ਇਜ਼ਰਾਈਲ ਨੇ ਵੀ ਇਹ ਕਿਹਾ ਵੀ ਅਸੀਂ ਬਹੁਤ ਅਫਸੋਸ ਜ਼ਾਹਰ ਕਰ ਰਹੇ ਹੈਗੇ ਆ। ਜੋ ਰੋਦਰੀਗਸ ਨਾਮ ਦਾ ਬੰਦਾ ਆ, ਇਹ ਕਦੇ ਵੀ ਪਹਿਲਾਂ ਪੁਲਿਸ ਦੇ ਕੰਟੈਕਟ ਦੇ ਵਿੱਚ ਨਹੀਂ ਆਇਆ। ਕਦੇ ਵੀ ਇਦਾਂ ਨਹੀਂ ਹੋਇਆ ਵੀ ਇਹਦੇ ਅਗੇਂਸਟ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਇਨਸੀਡੈਂਟ ਆ ਉਹ ਜਿਹੜੀ ਆ ਕੀਤੀ ਗਈ ਹੋਵੇ, ਜਾਂ ਇਹਨ ਕੀਤੀ ਆ ਜਾਂ ਇਹਦੇ ਅਗੇਂਸਟ ਗਈ ਰਜਿਸਟਰ ਕੀਤੀ ਹੈਗੀ ਆ। ਆਲ ਆਫ ਸਡਨ ਇਸ ਨੇ ਜਿਹੜੇ ਆ ਪਿਕ ਕਰਕੇ ਜਿਹੜਾ ਆ ਉਹ ਗੋਲੀਆਂ ਮਾਰ ਕੇ ਦੋ EMPLOYEES ਨੂੰ ਮਾਰ ਦਿੱਤਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਗੱਲ ਕਰਦੇ ਜਾਈਏ, ਹਾਰਵਰਡ ਯੂਨੀਵਰਸਿਟੀ ਦੇ ਦੁਬਾਰਾ ਹਾਰਵਰਡ ਯੂਨੀਵਰਸਿਟੀ ਦੀ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਰੱਖਣ ਦੀ ਜਿਹੜੀ ਐਬਿਲਿਟੀ ਸੀ, ਯੋਗਤਾ ਸੀਗੀ, ਉਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਖਤਮ ਕਰ ਦਿੱਤਾ ਆ, ਉਸ ਨੂੰ ਐਂਡ ਕਰ ਦਿੱਤਾ ਆ। ਹਾਰਵਰਡ ਯੂਨੀਵਰਸਿਟੀ ਦੇ ਨਾਲ ਸਿੰਘ ਚਿਰ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਉਹ ਫਸੇ ਹੈਗੇ ਨੇ। ਜਿੱਦਾਂ ਆਪਾਂ ਜਾਣਦੇ ਹੀ ਹਾਂ, ਜਿਹੜੀ ਹਾਰਵਰਡ ਯੂਨੀਵਰਸਿਟੀ ਧੁਰਾ ਰਿਹਾ ਸੀਗਾ, ਉਸ ਚੀਜ਼ ਦੇ ਲਈ ਜਦ ਸਭ ਤੋਂ ਜ਼ਿਆਦਾ ਪੈਲਸਤੀਨ ਦੇ ਹੱਕ ਦੇ ਵਿੱਚ ਰੈਲੀਜ਼ ਜਾਂ ਉਸ ਲੜਾਈ ਦੇ ਉਲਟ ਜਿਹੜੇ ਆ ਪ੍ਰੋਟੈਸਟ ਹੋ ਰਹੇ ਸੀਗੇ। ਅੱਜ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨਿਯਮ ਨੇ ਟਵਿੱਟਰ ਦੇ ਉੱਤੇ ਲਿਖਦੇ ਹੋਏ ਆਖਿਆ ਵੀ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਹਾਰਵਰਡ ਦੀ ਸਟੂਡੈਂਟ ਤੇ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਸਰਟੀਫਿਕੇਸ਼ਨ ਆ, ਉਸ ਨੂੰ ਰਿਵੋਕ ਕਰ ਲਿਆ ਆ, ਵਾਪਸ ਲੈ ਲਿਆ ਆ। ਇਸ ਦੇ ਨਾਲ ਇਹ ਹੁਣ ਕੋਈ ਨਵੇਂ ਅੰਤਰਰਾਸ਼ਟਰੀ ਜਿਹੜੇ ਸਟੂਡੈਂਟ ਆ, ਵਿਦਿਆਰਥੀ ਆ, ਉਹਨਾਂ ਨੂੰ ਅਸੈਪਟ ਨਹੀਂ ਕਰਨਗੇ। ਹਾਰਵਰਡ ਨੇ ਇਸ ਪੂਰੇ ਗੱਲ ਨੂੰ, ਇਸ ਪੂਰੇ ਮੂਵ ਨੂੰ, ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਫੈਸਲੇ ਨੂੰ ਅਨਲਾਫੁਲ ਉਹ ਕਰਾਰ ਦਿੱਤਾ ਹੈ। 140 ਤੋਂ ਵੱਧ ਮੁਲਕਾਂ ਦੇ ਸਟੂਡੈਂਟ ਤੇ ਜਿਹੜੇ ਸਕਾਲਰਸ ਆ, ਉਹ ਹਾਰਵਰਡ ਦੇ ਵਿੱਚ ਕਹਿੰਦੇ ਵੀ ਕੰਮ ਕਰਦੇ ਨੇ ਤੇ ਕਹਿੰਦੇ ਵੀ ਇਹ ਮੁਲਕ ਦੀ ਸ਼ਾਨ ਆ। ਮੈਸਾਚਿਊਸਟ ਦੀ ਇਹ ਸਭ ਤੋਂ ਦੁਨੀਆ ਦੀ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਇਸ ਦਾ ਨਾਮ ਸ਼ੁਮਾਰ ਹੈਗਾ ਆ। ਕਹਿੰਦੇ ਵੀ ਇਹਨੇ ਮੁਲਕ ਦੇ ਲਈ ਵੀ ਤੇ ਸਾਡੇ ਲਈ ਵੀ ਬੜਾ ਮਾਣ ਜਿਹੜਾ ਉਹ ਕੀਤਾ ਆ, ਚਾਹੇ ਉਹ ਅੰਤਰਰਾਸ਼ਟਰੀ ਸਕਾਲਰ ਨੇ, ਸਟੂਡੈਂਟ ਆ। ਤੇ ਕਹਿੰਦੇ ਵੀ ਅਸੀਂ ਹੁਣ ਉਹਨਾਂ ਸਟੂਡੈਂਟਸ ਸਕਾਲਰਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਵੀ ਅੱਗੇ ਤੁਸੀਂ ਕੀ ਕਰ ਸਕਦੇ ਆ। ਪਿਛਲੇ ਸਾਲ 6700 ਤੋਂ ਵੱਧ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਆ, ਉਹਨਾਂ ਨੇ ਐਨਰੋਲ ਕੀਤਾ ਸੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ, ਜਿਨ੍ਹਾਂ ਚੋਂ 700 ਤੋਂ ਵੱਧ ਭਾਰਤੀ ਮੂਲ ਦੇ ਜਿਹੜੇ ਵਿਦਿਆਰਥੀ ਇਸ ਟਾਈਮ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਜਿਹੜੀ ਉਹ ਲਈ ਬੈਠੇ ਆ। ਕਿ ਉਹਨਾਂ ਦੀ ਵੀ ਜਿਹੜੀ ਪੜ੍ਹਾਈ ਆ ਉਹ ਵਿੱਚੇ ਰੋਕ ਦਿੱਤੀ ਜਾਊਗੀ, ਕੱਢ ਦਿੱਤਾ ਜਾਊਗਾ, ਇਸ ਦੇ ਬਾਰੇ ਤਾਂ ਅਜੇ ਜਿਹੜਾ ਉਹ ਪਤਾ ਨਹੀਂ ਆ।
ਪਰ ਨਵੇਂ ਕਿਸੇ ਵੀ ਵਿਦਿਆਰਥੀ ਨੂੰ ਲੈਣ ਤੋਂ ਇਹ ਜਿਹੜੀ ਸਰਟੀਫਿਕੇਸ਼ਨ ਆ ਉਸ ਨੂੰ ਰੱਦ ਕਰ ਦਿੱਤਾ ਗਿਆ। ਮਤਲਬ ਇਹ ਆ, ਮੈਨੂੰ ਲੱਗਦਾ ਹਰਜੋਤ ਸਿੰਘ ਜੀ ਉਹਨਾਂ ਤੇ ਵੀ ਗਾਜ ਜਿਹੜੀ ਆ ਉਹ ਡਿੱਗ ਸਕਦੀ ਹੈ। 27% ਕੁੱਲ ਹਾਰਵਰਡ 'ਚ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਆ ਉਹਨਾਂ 'ਚ 27% ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਆ ਉਹ ਉੱਥੇ ਜਿਹੜੇ ਉਹ ਪੜ੍ਹਦੇ ਨੇ। ਸੋ ਹੁਣ ਉਹਨਾਂ ਦੇ ਵਿੱਚ ਵੀ ਬਹੁਤ ਸ਼ਸ਼ੋਪਨ ਆ, ਡਾਇਲਮਾ ਦੇ ਵਿੱਚ ਆ ਵੀ ਅੱਗੇ ਉਹਨਾਂ ਦੇ ਨਾਲ ਕੀ ਜਿਹੜਾ ਹੋਊਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਹਾਰਵਰਡ ਨੂੰ ਆਪਣੀਆਂ ਜਿਹੜੀਆਂ ਪਾਲਿਸੀਜ਼ ਆ ਉਹ ਬਦਲਣ ਦੇ ਲਈ ਕਿਹਾ ਸੀਗਾ। ਉਹਨਾਂ ਨੇ ਚੇਤਾਵਨੀਆਂ, ਧਮਕੀਆਂ ਜਿਹੜੀਆਂ ਉਹ ਦਿੱਤੀਆਂ ਸੀ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਤੁਹਾਡੇ ਨਾਲ ਇੱਦਾਂ ਕੀਤਾ ਜਾ ਸਕਦਾ ਆ। ਸੋ ਹੁਣ ਬਦਲਾਖੋਰੂ ਨੀਤੀ ਦੇ ਤਹਿਤ ਇੱਕ ਹਿਸਾਬ ਦੇ ਨਾਲ, ਕਿਉਂਕਿ ਟਰੰਪ ਹੁਣਾਂ ਦੀ ਐਡਮਿਨਿਸਟ੍ਰੇਸ਼ਨ ਦੀ ਨਹੀਂ ਮੰਨੀ ਗਈ, ਉਹਨਾਂ ਨੇ ਇਹਨਾਂ ਦੀ ਇਹ ਜਿਹੜੀ ਅਧਿਕਾਰ ਆ ਉਸੇ ਨੂੰ ਹੀ ਜਿਹੜਾ ਹੁਣ ਖੋਹ ਲਿਆ ਹੈਗਾ ਆ। ਉਹ ਚਾਹੁੰਦੇ ਸੀਗੇ ਵੀ ਇਹ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਜਾਵੇ, ਡਿਸਪਲਿਨਰੀ ਐਕਸ਼ਨ ਜਿਹੜਾ ਉਹ ਲਿਆ ਜਾਵੇ। ਆਪਾਂ ਆਲਰੇਡੀ ਦੇਖਿਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਦੁਆਰਾ ਇਸੇ ਯੂਨੀਵਰਸਿਟੀ ਦੇ ਕਈ ਜਿਹੜੇ ਵਿਦਿਆਰਥੀਆਂ ਦੇ ਜਿਹੜੇ ਸਟੂਡੈਂਟ ਵੀਜ਼ਾ ਆ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈਗਾ ਆ। 72 ਘੰਟੇ ਦਾ ਨੋਟਿਸ ਹਾਰਵਰਡ ਯੂਨੀਵਰਸਿਟੀ ਨੂੰ ਹੁਣ ਮਿਲਿਆ ਆ। 72 ਘੰਟਿਆਂ ਬਾਅਦ ਹਾਰਵਰਡ ਕੀ ਕਰਦਾ ਆ, ਜੋ ਹਾਲ ਦੀ ਘੜੀ ਜੋ ਉਹਨਾਂ ਦਾ ਇਸ਼ਾਰਾ ਲੱਗ ਰਿਹਾ ਵੀ ਲੱਗਦਾ ਵੀ ਇਸ ਦੇ ਉਲਟ ਸ਼ਾਇਦ ਉਹ ਅਦਾਲਤ ਵਿੱਚ ਜਾ ਸਕਦੇ ਨੇ। ਅੱਜ ਸੈਨੇਟ ਰਿਪਬਲਿਕਨਸ ਨੇ ਕੈਲੀਫੋਰਨੀਆ ਦਾ ਉਹ ਬਿੱਲ ਜਿਹੜਾ ਗੈਸ ਪਾਵਰਡ ਕਾਰਸ ਨੂੰ ਲੈ ਕੇ ਹੈਗਾ ਵੀ 2035 ਤੋਂ ਬਾਅਦ ਇਹ ਬੰਦ ਹੋ ਜਾਣੀਆਂ, ਉਸ ਨੂੰ ਕਿੱਲ ਕਰ ਦਿੱਤਾ ਹੈਗਾ। ਉਸ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਆ ਵੀ ਅਸੀਂ ਇਲੈਕਟ੍ਰਿਕ ਵਹੀਕਲ ਰੂਲ ਰਿਵਰਸਲ ਜੋ ਹੋਇਆ ਹੈਗਾ ਆ ਉਹਦੇ ਸੰਬੰਧ ਦੇ ਵਿੱਚ ਫੈਡਰਲ ਗਵਰਨਮੈਂਟ ਦੇ ਅਗੇਂਸਟ ਲਾ ਸੂਟ ਫਾਈਲ ਕਰਨ ਜਾ ਰਹੇ ਹੈਗੇ ਆ। ਅਟਾਰਨੀ ਜਨਰਲ ਰੌਬ ਬੰਟਾ ਨੇ ਇਹ ਕਿਹਾ ਸਾਡਾ 23ਵਾਂ ਲਾ ਸੂਟ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਹੋਊਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਜਿਹੜਾ ਸਾਈਨ ਆਫ ਕਰ ਦਿੱਤਾ ਹੈਗਾ ਜੋ ਗੈਸੋਲੀਨ ਫਿਊਲਡ ਕਾਰ ਤੇ ਟਰੱਕਸ ਵਾਲਾ ਜੋ ਬਿੱਲ ਸੀਗਾ ਉਸ ਦੇ ਅਗੇਂਸਟ ਹੁਣ ਕੈਲੀਫੋਰਨੀਆ ਵਾਲੇ ਜਾ ਰਹੇ ਹੈਗੇ ਆ। ਸੈਨੇਟ ਦੇ ਵਿੱਚ 51 ਜਾਣੇ ਇਸ ਬਿੱਲ ਦੇ ਹੱਕ ਵਿੱਚ ਸੀ ਹਾਂ ਇਸ ਨੂੰ ਰਿਵਰਸ ਕੀਤਾ ਜਾਵੇ, 44 ਜਾਣੇ ਜਿਹੜੇ ਆ ਉਹ ਇਸ ਬਿੱਲ ਦੇ ਉਲਟ ਸੀਗੇ। ਸੋ ਕੈਲੀਫੋਰਨੀਆ ਦੀ ਜਿਹੜੀ ਹੁਣ ਸਪੈਸ਼ਲ ਅਵੇਲਟੀ ਕਹਿੰਦੇ ਵੀ ਕਲੀਨ ਏਅਰ ਐਕਟ ਨੂੰ ਲਾਗੂ ਕਰਨ ਦੀ, ਉਹਦੇ ਉੱਤੇ ਜਿਹੜੀ ਕੁੰਡੀ ਆ ਉਹ ਫੈਡਰਲ ਸਰਕਾਰ ਨੇ ਪਾ ਦਿੱਤੀ ਹੈਗੀ ਆ। ਸੋ 11 ਹੋਰ ਸਟੇਟਾਂ ਨੇ ਵੀ ਇਦਾਂ ਦਾ ਜਿਹੜਾ ਰੂਲ ਆ ਉਹ ਅਡਾਪਟ ਕੀਤਾ ਸੀ। ਸੋ ਅਲਟੀਮੇਟਲੀ ਉਹਨਾਂ ਨੂੰ ਵੀ ਜਿਹੜਾ ਇਹ ਰਿਵਰਸ ਕਰਨਾ ਪਊਗਾ। ਸੋ ਰੌਬ ਬੰਟਾ ਹੁਣੀ ਕਹਿੰਦੇ ਆ ਵੀ ਅਸੀਂ ਯਕੀਨ ਕਰਦੇ ਆ ਇਸ ਕੇਸ ਦੇ ਵਿੱਚ ਤੇ ਹੁਣ ਅਸੀਂ ਜਿਹੜਾ ਹੈ ਲਾ ਸੂਟ ਫਾਈਲ ਕਰਨ ਜਾ ਰਹੇ। ਦਹਾਕਿਆਂ ਤੋਂ ਕੈਲੀਫੋਰਨੀਆ ਦੇ ਕੋਲ ਇਹ ਯੋਗਤਾ ਸੀਗੀ ਵੀ ਉਹ ਆਪਣੇ ਪੱਧਰ ਦੇ ਉੱਤੇ ਜਿਹੜੇ ਐਮਿਸ਼ਨਸ ਆ ਉਹਨਾਂ ਨੂੰ ਸਟ੍ਰਿਕਟ ਰੱਖਦੇ ਸੀ ਫੈਡਰਲ ਜਿਹੜੇ ਬੈਂਚਮਾਰਕਸ ਆ ਉਹਦੇ ਨਾਲੋਂ ਵੱਧ। ਜਿਹੜਾ ਕਾਰਨ ਇਹ ਦੱਸਿਆ ਜਾਂਦਾ ਸੀਗਾ ਵੀ ਇੱਥੇ ਏਅਰ ਦੀ ਜਿਹੜੀ ਪੋਲਿਊਸ਼ਨ ਆ, ਏਅਰ ਦੀ ਕੁਆਲਿਟੀ ਬਹੁਤ ਬੈਡ ਆ ਤੇ ਇਸ ਕਰਕੇ ਜਿਹੜੇ ਇੱਥੇ ਇਹਨਾਂ ਨੂੰ ਸਟ੍ਰਿਕਟ ਕਾਨੂੰਨ ਬਣਾਉਣ ਦੀ ਆਗਿਆ ਜਿਹੜੀ ਦਿੱਤੀ ਗਈ ਸੀ। ਉਹਦੇ ਚੱਲਦੇ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਦਾ ਧੂੰਆਂ ਮਾਰਨਾ ਘਟਿਆ, ਉਹਦੀ ਐਫੀਸ਼ੀਐਂਸੀ ਵੀ ਜਿਹੜੀ ਵਧੀ, ਪਰ ਉਹ ਫਿਰ ਜਦੋਂ ਜ਼ਿਆਦਾ ਗਾਹਾਂ ਲੰਘ ਗਏ ਤੇ ਲੋਕਾਂ ਨੇ ਵੀ ਜਿਹੜੀ ਆ ਉਹ ਰਾਮ ਦੁਹਾਈ ਇਸ ਤੇ ਉਲਟ ਪਾਈ ਸੀਗੀ। ਸੋ ਹੁਣ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਸੂਬੇ ਨੇ ਜਦੋਂ ਬਣਾਇਆ ਸੀ ਕਾਨੂੰਨ ਵੀ 2035 ਤੋਂ ਬਾਅਦ ਦੇ ਵਿੱਚ ਕੋਈ ਵੀ ਗੈਸ ਪਾਵਰਡ ਗੱਡੀ ਨਹੀਂ ਹੋਊਗੀ, ਉਸ ਨੂੰ ਅੱਜ ਸੈਨੇਟ ਨੇ ਜਿਹੜਾ ਉਹ ਰਿਵਰਸ ਕੀਤਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਹੈ। ਅਦਾਲਤਾਂ ਜਿਹੜੀਆਂ ਇਹਨਾਂ ਨੂੰ ਕੋਈ ਹੱਥ ਪੱਲਾ ਜਿਹੜਾ ਫੜਾਉਂਦੇ ਆ ਜਾਂ ਨਹੀਂ, ਕੋਈ ਇਹਨਾਂ ਨੂੰ ਮੌਕਾ ਮਿਲੂਗਾ ਪਰ ਦੁਬਾਰਾ ਇਦਾਂ ਦਾ ਲਾਗੂ ਕਰਨ ਦਾ ਜਾਂ ਨਹੀਂ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਕਲੀਅਰ ਆ, ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਜੇ ਕੋਈ ਪ੍ਰਸ਼ਾਸਨ ਸੈਂਟਰ 'ਚ ਫੇਰ ਬਦਲਦਾ ਤੇ ਉਹਨਾਂ ਨੂੰ ਫੇਰ ਅਖਤਿਆਰ ਜਿਹੜੇ ਉਹ ਦੇ ਦੇਣਗੇ। ਸੋ ਲੋਕ ਪੈਂਡੂਲਮ ਵਾਂਗੂ ਜਾਂ ਇਹ ਜਿਹੜੀਆਂ ਪਾਲਿਸੀਜ਼ ਆ ਉਹ ਪੈਂਡੂਲਮ ਵਾਂਗੂ ਕਦੀ ਲਾਗੂ ਹੋ ਗਈਆਂ ਕਦੀ ਬੈਨ ਹੋ ਗਈਆਂ, ਇਹੀ ਕੁਛ ਜਿਹੜਾ ਉਹ ਆਪਾਂ ਨੂੰ ਇੱਥੇ ਚੱਲਦਾ ਨਜ਼ਰ ਆਉਂਦਾ ਰਹੂਗਾ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜੇ ਇਮੀਗ੍ਰੈਂਟਸ ਆ ਖਾਸ ਕਰਕੇ ਏਸ਼ੀਅਨ ਮੂਲ ਦੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ ਸੁਡਾਨ ਨੂੰ, ਉਹਨਾਂ ਦੀ ਜਿਹੜੀ ਫਲਾਈਟ ਆ ਉਹ ਰਸਤੇ ਦੇ ਵਿੱਚ ਡਿਬੋਟੀ ਜੋ ਆ ਉੱਥੇ ਰੋਕ ਦਿੱਤੀ ਗਈ ਆ ਤੇ 2 ਹਫ਼ਤੇ ਉੱਥੇ ਰਹਿਣਗੇ। ਪ੍ਰੈਸ ਸੈਕਟਰੀ ਕੈਰੋਲਿਨ ਲਵੇਟ ਨੇ ਬਲੇਮ ਕੀਤਾ ਆ ਵੀ ਇਹ ਜੋ ਇੱਕ ਜੱਜ ਦੀ ਰੂਲਿੰਗ ਆਈ ਹੈਗੀ ਆ ਉਹਦੇ ਕਰਕੇ ਇਹ ਜੋ ਫਲਾਈਟ ਆ ਉਹ ਉੱਥੇ ਰੋਕੀ ਗਈ ਹੈਗੀ ਆ। ਇਸ ਫਲਾਈਟ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕ ਹੈਗੇ ਆ ਜਿੱਦਾਂ ਮਿਆਂਮਾਰ, ਲਾਓਸ, ਵੀਅਤਨਾਮ, ਕਿਊਬਾ, ਮੈਕਸੀਕੋ
ਤੇ ਸਾਊਥ ਸੁਡਾਨ, ਜੋ ਕਿ ਥਰਡ ਕੰਟਰੀ ਨੂੰ ਡਿਪੋਰਟ ਕੀਤੇ ਜਾ ਰਹੇ ਹੈਗੇ ਆ। ਸੋ ਜੱਜ ਨੇ ਕਿਹਾ ਸੀ ਵੀ ਫਲਾਈਟ ਜਾਣੀ ਨਹੀਂ ਚਾਹੀਦੀ, ਪਰ ਅਲਟੀਮੇਟਲੀ ਜਿਹੜੀ ਫਲਾਈਟ ਆ ਉਹ ਇੱਥੋਂ ਨਿਕਲ ਗਈ ਹੈਗੀ ਆ। ਤੇ ਹਾਂ, ਸੁਡਾਨ ਨਹੀਂ ਪਹੁੰਚੀ, ਰਸਤੇ ਦੇ ਵਿੱਚ ਜਿਹੜਾ ਆ ਡਿਵੋਟੀ ਟਾਊਨ ਆ, ਡਿਵੋਟੀ ਜੋ ਕੰਟਰੀ ਆ, ਉੱਥੇ ਇਹ ਰੋਕ ਦਿੱਤੀ ਗਈ ਹੈਗੀ ਆ। ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਨੂੰ ਜਿਹੜੀਆਂ ਲੇਬਰ ਏਜੰਸੀਜ਼ ਦੇ ਹੈੱਡ ਆ ਉਸ ਨੂੰ ਫਾਇਰ ਕਰਨ ਦੀ ਆਗਿਆ ਹਾਲ ਦੀ ਘੜੀ ਦੇ ਦਿੱਤੀ ਆ। ਕੰਜ਼ਰਵੇਟਿਵ ਮੈਜੋਰਟੀ ਨੇ ਟਰੰਪ ਹੁਣਾਂ ਦੀ ਜਿਹੜੀ ਇਹ ਇੱਕ ਕੋਸ਼ਿਸ਼ ਆ ਐਗਜ਼ੈਕਟਿਵ ਬ੍ਰਾਂਚ ਨੂੰ ਪੂਰੇ ਕੰਟਰੋਲ ਕਰਨ ਦੀ, ਉਸ ਦੇ ਵਿੱਚ ਕਹਿ ਸਕਦੇ ਆ ਵੀ ਨਵੀਂ ਤਾਕਤ ਉਹਨਾਂ ਨੂੰ ਬਖਸ਼ ਦਿੱਤੀ ਆ। ਜਦ ਆਪਾਂ ਦੇਖਿਆ ਸੀਗਾ ਵੀ ਕੁਝ ਜਿਹੜੇ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ, ਮੈਰਿਟ ਸਿਸਟਮ ਪ੍ਰੋਟੈਕਸ਼ਨ ਬੋਰਡ ਦੇ ਜਿਹੜੇ ਲੀਡਰ ਸੀਗੇ ਜਾਂ ਹੈੱਡ ਸੀਗੇ, ਉਹਨਾਂ ਨੂੰ ਰਿਮੂਵ ਕੀਤਾ ਸੀ ਵਿਦਆਊਟ ਐਨੀ ਕਾਜ਼, ਤਾਂ ਉਸ ਤੋਂ ਬਾਅਦ 'ਚ ਉਹ ਅਦਾਲਤਾਂ ਦਾ ਰੁਖ ਉਹਨਾਂ ਨੇ ਅਖਤਿਆਰ ਕੀਤਾ ਸੀਗਾ। 3 ਦੇ ਮੁਕਾਬਲੇ 6 ਜਿਹੜੇ ਜਸਟਿਸਿਸ ਆ, ਉਹਨਾਂ ਨੇ ਆਖਿਆ ਵੀ ਟਰੰਪ ਹੁਣਾਂ ਦੀ ਜਿਹੜੀ ਰਿਕੁਐਸਟ ਆ ਉਸ ਨੂੰ ਜਿਹੜਾ ਆ ਉਹ ਅੱਗੇ ਜਿਹੜਾ ਉਹ ਵਧਾਇਆ ਜਾਂਦਾ ਹੈਗਾ ਆ, ਐਟਲੀਸਟ ਫਾਰ ਨਾਓ। ਸੋ ਗਵਰਨਮੈਂਟ ਕਹਿੰਦੇ ਵੀ ਇਸ ਟਾਈਮ ਫੇਸ ਕਰਦੀ ਹੈ ਗ੍ਰੇਟਰ ਰਿਸਕ ਆਫ ਹਾਰਮ ਜੇ ਆਰਡਰ ਅਲਾਉ ਕੀਤਾ ਜਾਂਦਾ ਹੈ ਰਿਮੂਵਡ ਆਫਿਸਰਸ ਨੂੰ ਮੁੜ ਦੁਬਾਰਾ ਜਿਹੜਾ ਵਾਪਸ ਉੱਥੇ ਜਿਹੜਾ ਉਹ ਪਹੁੰਚਾਉਣ ਦੇ ਲਈ। ਸੋ ਐਗਜ਼ੈਕਟਿਵ ਜਿਹੜੀ ਪਾਵਰ ਦੇ ਤਹਿਤ ਜਿਹੜੇ ਉਸ ਟਾਈਮ ਤੇ ਕਹਿੰਦੇ ਵੀ ਰੋਂਗਫੁਲੀ ਰਿਮੂਵ ਕੀਤੇ ਗਏ ਸੀਗੇ, ਉਹਨਾਂ ਨੂੰ ਉਦਾਂ ਹੀ ਜਿਹੜਾ ਉਹ ਰਿਮੂਵ ਰੱਖਿਆ ਜਿਹੜਾ ਉਹ ਜਾ ਸਕਦਾ ਆ। ਫੈਡਰਲ ਰਿਜ਼ਰਵ ਦੇ ਚੇਅਰ ਨੂੰ ਇਹ ਰਿਮੂਵ ਕਰਨਾ ਚਾਹੁੰਦੇ ਆ, ਉਸ ਦੇ ਅਜੇ ਅਖਤਿਆਰ ਜਿਹੜਾ ਆ ਉਹ ਸੁਪਰੀਮ ਕੋਰਟ ਨੇ ਨਹੀਂ ਦਿੱਤਾ ਹੈਗਾ। ਜਸਟਿਸਿਸ ਸੋਨੀਆ ਸੋਟੋਮੇਯਰ, ਅਲੀਨਾ ਕੇਗਨ ਤੇ ਕੇਤਨਜੀ ਬਰਾਊਨ ਜੈਕਸਨ, ਉਹਨਾਂ ਨੇ ਇਸ ਫੈਸਲੇ ਦੇ ਉਲਟ ਜਿਹੜਾ ਡਿਸੈਂਟ ਜਿਹੜਾ ਉਹ ਕੀਤਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਅੱਜ ਦਾ ਜਿਹੜਾ ਆਰਡਰ ਆ ਉਹ ਪ੍ਰੈਜ਼ੀਡੈਂਟ ਨੂੰ ਫੇਵਰ ਕਰਦਾ ਆ ਪ੍ਰੈਸੀਡੈਂਟ ਦੇ ਉੱਤੇ। ਸੋ ਕਹਿੰਦੇ ਵੀ ਅਨਰਿਸਟ੍ਰੇਨਡ ਰੂਲਸ ਆਫ ਬਰੀਫਿੰਗ ਤੇ ਆਰਗੂਮੈਂਟ ਦੇ ਨਾਲ, ਤੇ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਤੇ ਡਿਸਿਪਲਿਨ ਜਿਹੜਾ ਹੋਣਾ ਚਾਹੀਦਾ ਹੈ ਡਿਸੀਜਨ ਮੇਕਿੰਗ ਦੇ ਵਿੱਚ। ਸੋ ਇਸ ਕੇਸ ਨੂੰ ਬੜੇ ਕਲੋਜ਼ਲੀ ਵਾਚ ਕੀਤਾ ਜਾ ਰਿਹਾ ਸੀ, ਕਿਉਂਕਿ ਇਹ ਇੱਕ ਕੋਈ ਬ੍ਰਾਂਚ ਨਹੀਂ ਹੈ ਜਿਨ੍ਹਾਂ ਦੇ ਅਹੁਦੇਦਾਰਾਂ ਨੂੰ ਇਹਨਾਂ ਨੇ ਰਿਮੂਵ ਕੀਤਾ ਹੈ ਵਿਦਆਊਟ ਐਨੀ ਕਾਜ਼। ਕਈਆਂ ਦੇ ਨਾਲ ਇਸ ਤਰੀਕੇ ਦੇ ਨਾਲ ਰਿਮੂਵ ਕੀਤਾ ਗਿਆ ਆ। ਉਧਰ ਕਾਂਗਰਸ ਇਸ ਲਈ ਵੀ ਦੇਖ ਰਹੀ ਆ ਵੀ ਕਹਿੰਦੇ ਵੀ ਏਜੰਸੀਆਂ ਅਸੀਂ ਕ੍ਰੀਏਟ ਕੀਤੀਆਂ, ਕੰਟਰੋਲ ਜਿਹੜਾ ਹੈ ਉਸਦਾ ਇੰਡੀਪੈਂਡੈਂਟ ਰਹਿਣਾ ਚਾਹੀਦਾ ਆ। ਪਰ ਇਹ ਰਾਸ਼ਟਰਪਤੀ ਜਿਹੜੇ ਆਪਣੇ ਹਿਸਾਬ ਦੇ ਨਾਲ ਬੰਦੇ ਜਿਹੜੇ ਉਹ ਲਾ ਕੇ ਜਦੋਂ ਕਰ ਰਹੇ ਆ, ਤਾਂ ਉਹਦੇ ਨਾਲ ਜਿਹੜੀ ਪੋਲਿਟਿਕਸ ਇਸ ਦੇ ਵਿੱਚ ਜ਼ਿਆਦਾ ਇਨਵੋਲਵ ਹੋ ਰਹੀ ਆ। ਸੋ ਆਉਂਦੇ ਸਮੇਂ ਦੇ ਵਿੱਚ ਕਾਫੀ ਨੁਹਾਰ ਜਿਹੜੀ ਆ ਜਾਂ ਮੂੰਹ ਮੁਹਾਂਦਰਾ ਕਹਿ ਸਕਦੇ ਹਾਂ ਵੀ ਅਮਰੀਕਨ ਇੰਸਟੀਟਿਊਸ਼ਨਸ ਦਾ ਇਸੇ ਤਰੀਕੇ ਦੇ ਨਾਲ ਲਗਾਤਾਰ ਬਦਲਦਾ ਜਾਊਗਾ। ਸੋਸ਼ਲ ਸਿਕਿਉਰਿਟੀ ਦਾ ਹਰਜੋਤ ਸਿੰਘ ਜੀ ਜਿਹੜਾ ਬੰਦਾ ਇਹਨਾਂ ਨੇ ਕਮਿਸ਼ਨਰ ਲਾਇਆ ਆ, ਉਹਦੀ ਹੁਣੇ ਆਡੀਓ ਇੱਕ ਲੀਕ ਹੋਈ ਹੈ ਜਿਹਦੇ ਵਿੱਚ ਕਹਿੰਦੇ ਇਹ ਕਿਹੜੀ ਆਰਗੇਨਾਈਜੇਸ਼ਨ ਹੈ ਜਿਹਦਾ ਮੈਨੂੰ ਕਮਿਸ਼ਨਰ ਜਿਹੜਾ ਆ ਉਹ ਲਾਉਣ ਲੱਗੇ ਆ। 70 ਮਿਲੀਅਨ ਅਮਰੀਕਨਸ ਦੀ ਜਿਹੜੇ ਪ੍ਰੋਗਰਾਮ ਜਿਹੜੇ ਆ ਲੋਕਾਂ ਨੂੰ ਮਦਦ ਜਿਹੜੀ ਸੋਸ਼ਲ ਸਿਕਿਉਰਿਟੀ ਦੇ ਬੈਨੀਫਿਟਸ ਦੇ ਜ਼ਰੀਏ ਜਿਹੜੀ ਉਹ ਮਿਲਦੀ ਆ, ਤੇ ਜਿਹਨੂੰ ਕਮਿਸ਼ਨਰ ਲਾਇਆ ਉਹਨੂੰ ਇਹ ਨਹੀਂ ਪਤਾ ਵੀ ਇਹ ਜੌਬ ਜਿਹੜੀ ਉਹ ਹੈ ਕਿਹੜੀ ਆ। ਸੋ ਉਹਦੀ ਵੀ ਇੱਕ ਆਡੀਓ ਕਾਫੀ ਵਾਇਰਲ ਹੋ ਰਹੀ ਆ ਜੀ। ਸੈਕਰਾਮੈਂਟੋ ਦੇ ਵਿੱਚ ਅੱਜ 2 ਘਰਾਂ ਨੂੰ ਅੱਗ ਲੱਗ ਗਈ ਤੇ ਪੂਰੀ ਤਰ੍ਹਾਂ ਜਿਹੜੇ ਘਰ ਆ ਉਹ ਸੜ ਕੇ ਸੁਆਹ ਹੋ ਗਏ। ਇਹ ਸਾਰਾ ਕੁਝ ਵੈਸਟ ਸੈਕਰਾਮੈਂਟੋ ਵਾਲੇ ਏਰੀਏ 'ਚ ਬਾਅਦ ਦੁਪਹਿਰ 1:37 ਦੇ ਉੱਤੇ ਵਾਪਰਿਆ। ਜਿਹੜੀਆਂ ਦੋਨੇ ਪ੍ਰਾਪਰਟੀਆਂ ਹੈਗੀਆਂ ਉਹ ਵਰੈਂਡਾ ਵੇ ਵੈਸਟ ਆਫ ਲਿੰਡਨ ਰੋਡ, ਜੋ ਕਿ ਨਾਰਥ ਵੈਸਟ ਵਿਲੇਜ ਨੇਬਰਹੁੱਡ ਹੈਗੀ ਆ, ਉੱਥੇ ਵਾਪਰਿਆ। ਹਜੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਚੱਲਿਆ, ਪਰ ਕਿਸੇ ਦੇ ਵੀ ਕੋਈ ਜਿਹੜੀ ਆ ਸੱਟ ਚੋਟ ਦੀ ਜਿਹੜੀ ਖਬਰ ਨਹੀਂ ਆਈ ਹੈਗੀ। ਇਸੇ ਤਰ੍ਹਾਂ ਜੇ ਲੋਕਲ ਖਬਰ ਹੋਰ ਸਾਂਝੀ ਕਰਦੇ ਜਾਈਏ ਫ੍ਰਿਜ਼ਨੋ ਤੋਂ, ਫ੍ਰਿਜ਼ਨੋ ਦੇ ਵਿੱਚ ਇੱਕ ਬੀਬੀ ਨੂੰ ਅਰੈਸਟ ਕੀਤਾ ਗਿਆ ਜਿਸ ਨੇ ਹਾਈਵੇ 180 ਦੇ ਉੱਤੇ ਜਾਣਬੁੱਝ ਕੇ ਆਪ ਅੱਗ ਲਾਈ ਸੀਗੀ। ਇਹ ਆਰਮਸਟਰੋਂਗ ਇਨ ਈਸਟ ਸੈਂਟਰਲ ਫ੍ਰਿਜ਼ਨੋ ਏਰੀਆ ਦੇ ਵਿੱਚ 35 ਸਾਲਾਂ ਦੀ ਡਿਆਨਾ ਰੀਵਾਸ ਨੂੰ ਜੋ ਪਿਛਲੇ ਐਤਵਾਰ ਅਰੈਸਟ ਕਰ ਲਿਆ ਸੀ, ਤੇ ਉਸ ਨੂੰ ਹੁਣ ਸਸਪੈਕਟਡ ਆਰਸੋਨਿਸਟ ਦੇ ਤੌਰ ਦੇ ਉੱਤੇ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। ਉਸ ਏਰੀਆ ਦੇ ਵਿੱਚ ਧੂਆਂ ਬਹੁਤ ਜ਼ਿਆਦਾ ਸੀ, ਕਈ ਲੋਕ ਜਿਹੜੇ ਘਰਾਂ ਤੋਂ ਬਾਹਰ ਵੀ ਨਿਕਲ ਗਏ ਤੇ ਕਹਿੰਦੇ ਵੀ ਬਹੁਤ ਹੀ ਜਿਹੜੀ ਮਾੜੀ ਗੱਲ ਆ। ਇੱਕ ਤਾਂ ਵੈਸੇ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗ ਰਹੀਆਂ ਹੈਗੀਆਂ, ਦੂਜੀਆਂ ਜਿਹੜੀਆਂ ਇੱਦਾਂ ਦੇ ਲੋਕ ਆ ਜਾਣਬੁੱਝ ਕੇ ਅੱਗਾਂ ਲਾਉਂਦੇ ਆ, ਤੇ ਉਹ ਹੋਰ ਵੀ ਜਿਹੜਾ ਸਮਾਂ ਤੇ ਟਾਈਮ, ਖਾਸ ਕਰਕੇ ਜਿਹੜੇ ਫਾਇਰ ਫਾਈਟਰਸ ਆ, ਹੁਣ 50 ਫਾਇਰ ਫਾਈਟਰਸ ਨੂੰ ਇਸ ਅੱਗ ਬੁਝਾਉਣ ਦੇ ਲਈ ਉੱਥੇ ਪਹੁੰਚਣਾ ਪਿਆ। ਸੋ ਜਦ ਕਿ ਉਹ ਹੋਰ ਕਿਤੇ ਜਿਹੜਾ ਆ ਆਪਣੀਆਂ ਸੇਵਾਵਾਂ ਦੇ ਸਕਦੇ ਸੀਗੇ।
ਜੀ। ਕੈਲੀਫੋਰਨੀਆ ਦੀ ਇੱਕ ਲਾ ਇਨਫੋਰਸਮੈਂਟ ਆਫਿਸਰ ਪੁਲਿਸ ਆਫਿਸਰ ਜਿਸ ਦਾ ਜਿਹੜਾ ਨਾਮ ਨਿਕੋਲ ਬਰਾਊਨ 39 ਸਾਲਾਂ ਦੀ ਜਿਹੜੀ ਉਹ ਦੱਸੀ ਜਾਂਦੀ ਹੈ, ਵੈਸਟਮਿਨਿਸਟਰ ਦੀ ਆਫਿਸਰ ਸੀ। ਇਹ ਹਰਜੋਤ ਸਿੰਘ ਜੀ ਵਰਕਰ ਕੌਮ ਦੇ ਉੱਤੇ $6 ਲੱਖ ਇਕੱਠਾ ਕਰ ਗਈ। ਕਹਿੰਦੇ ਵੀ ਮੇਰੇ ਸਿਰ ਦੇ ਵਿੱਚ ਲੱਗੀ ਹੈ ਜੀ ਸੱਟ। ਪਰ ਬਾਅਦ 'ਚ ਜਿਹੜਾ ਉਹ ਪਤਾ ਲੱਗਾ ਇਹ ਬੀਬੀ ਤਾਂ ਮਿਊਜ਼ਿਕ ਫੈਸਟੀਵਲ ਦੇ ਉੱਤੇ ਨੱਚ ਰਹੀ ਸੀ ਤੇ ਆਪਣੀ ਜਿਹੜੀ ਫੇਕ ਇੰਜਰੀ ਦੇ ਕਰਕੇ $6 ਲੱਖ ਜਿਹੜਾ ਉਹ ਚੂਨਾ ਜਿਹੜੀ ਆ ਸਰਕਾਰ ਨੂੰ, ਟੈਕਸ ਪੇਅਰ ਨੂੰ ਜਿਹੜੀ ਉਹ ਲਾ ਗਈ। ਜਿੱਥੇ ਮਿਊਜ਼ਿਕ ਫੈਸਟੀਵਲ ਦੇ ਉੱਤੇ ਪਾਰਟੀ ਕਰਦੀ ਸੀ, ਨਾਲ 5K ਰੇਸਿਸ ਦੇ ਵੀ ਜਿਹੜੀਆਂ ਇਸਨੇ ਰਨ ਕੀਤੀਆਂ ਆ। ਅੱਜ ਇਸ ਦੇ ਉੱਤੇ ਕਹਿੰਦੇ ਵੀ 15 ਫੈਲਨੀਜ਼ ਵਰਕਰ ਕੰਪਨਸੇਸ਼ਨ ਤੇ ਇੰਸ਼ੋਰੈਂਸ ਫਰਾਡ ਦੀਆਂ ਜਿਹੜੀਆਂ ਲਗਾਈਆਂ ਗਈਆਂ ਆ। ਔਰੇਂਜ ਕਾਉਂਟੀ ਦੇ ਡਿਸਟ੍ਰਿਕਟ ਆਫਿਸ ਨੇ ਇਹ ਜਿਹੜਾ ਉਹ ਦੱਸਿਆ, ਵੈਸਟਮਿਨਿਸਟਰ ਉੱਥੇ ਦਾ ਇੱਕ ਸਦਰਨ ਕੈਲੀਫੋਰਨੀਆ ਦਾ ਜਿਹੜਾ ਲਾ ਆਫਿਸ ਹੈਗਾ ਆ, ਉਹਨਾਂ ਦੀ ਜਿਹੜੀ ਪੁਲਿਸ ਆਫਿਸਰ ਨੇ ਇਹ ਕਾਂਡ ਨੂੰ ਅੰਜਾਮ ਦਿੱਤਾ। 21 ਮਾਰਚ 2022 ਨੂੰ ਬਰਾਊਨ ਜਦੋਂ ਜੌਬ ਤੇ ਸੀਗੀ ਤਾਂ ਕਹਿੰਦੀ ਵੀ ਉਸਨੂੰ ਮਾਈਨਰ ਅਬਰੇਜਨ ਹੋਇਆ ਆ ਫੋਰਹੈਡ ਦੇ ਉੱਤੇ, ਜਦ ਇੱਕ ਅਨਕੋਆਪਰੇਟਿਵ ਸਸਪੈਕਟ ਜਿਹਨੂੰ ਅਰੈਸਟ ਕਰਨ ਦੀ ਇਹ ਕੋਸ਼ਿਸ਼ ਕਰ ਰਹੀ ਸੀ। ਕਹਿੰਦੀ ਜਿਵੇਂ ਮੇਰੇ ਮੱਥੇ ਤੇ ਲੱਗ ਗਈ ਆ ਸੈੱਟ, ਮੈਨੂੰ ਹੋ ਗਈ ਆ ਸਿਰ ਪੀੜ ਤੇ ਮੈਨੂੰ ਆ ਗਏ ਨੇ ਚੱਕਰ। ਐਮਰਜੈਂਸੀ ਰੂਮ ਦੇ ਵਿੱਚ ਜਿਹੜੇ ਉਹ ਗਈ, ਉਸ ਨੂੰ ਉਸੇ ਦਿਨ ਰਿਲੀਜ਼ ਕਰ ਦਿੱਤਾ ਗਿਆ ਵਿਦਆਊਟ ਐਨੀ ਰੈਸਟ੍ਰਿਕਸ਼ਨ। ਕੰਮ ਕਰਨ ਦੀ ਉਸਨੂੰ ਮਿਲ ਗਈ ਸੀ ਆਗਿਆ, ਪਰ ਉਹ ਕਾਲ ਕਰਦੀ ਰਹੀ ਸਿੱਖ ਕਈ ਦਿਨਾਂ ਦੇ ਲਈ ਤੇ ਬਾਅਦ ਚ ਕਹਿੰਦੇ ਵੀ ਉਹਨੇ ਡਾਇਗਨੋਸ ਜਿਹੜਾ ਉਹ ਹੋਇਆ ਵੀ ਸਵੀਅਰ ਕਨਕਸ਼ਨ ਜਿਹੜੀ ਆ ਉਸ ਨੂੰ ਇਸ ਇਨੀਸ਼ੀਅਲ ਇੰਜਰੀ ਤੋਂ ਬਾਅਦ ਚ ਹੋਈ ਹੈਗੀ ਆ। ਸੋ ਟੋਟਲ ਟੈਂਪਰੇਰੀ ਡਿਸੇਬਿਲਿਟੀ ਦੇ ਉੱਤੇ ਉਸ ਨੂੰ ਪਾ ਦਿੱਤਾ ਗਿਆ, ਜਿਸ ਦੇ ਨਾਲ ਉਸ ਨੂੰ 1 ਸਾਲ ਤੱਕ ਪੂਰੀ ਸੈਲਰੀ ਤੇ ਉਸ ਤੋਂ ਬਾਅਦ ਦੇ ਵਿੱਚ 2/3 ਜਿਹੜੀ ਉਹਦੀ ਸੈਲਰੀ ਆ ਉਹ ਮਿਲਦੀ ਰਹਿਣੀ ਸੀਗੀ। ਸੋ ਇਨਵੈਸਟੀਗੇਸ਼ਨ ਜਦ ਬਾਅਦ ਦੇ ਵਿੱਚ ਕੀਤੀ ਤਾਂ ਪਤਾ ਲੱਗਾ ਵੀ ਬੀਬੀ ਤਾਂ ਬਾਅਦ ਦੇ ਵਿੱਚ ਸਨੋਬੋਰਡਿੰਗ ਗਈ, ਸਕੀਇੰਗ ਜਿਹੜੀ ਉਹ ਕਰ ਰਹੀ ਸੀਗੀ, ਬੇਸਬਾਲ ਗੇਮ ਅਟੈਂਡ ਕਰ ਰਹੀ ਸੀ, ਗੋਲਫ ਖੇਡਦੀ ਸੀ, ਡਿਜ਼ਨੀਲੈਂਡ ਤੇ ਗਈ, ਲੋਕਲ ਯੂਨੀਵਰਸਿਟੀ ਦੇ ਵਿੱਚ ਅਗਲੀ ਨੇ ਆਨਲਾਈਨ ਕੋਰਸ ਵੀ ਜਿਹੜੇ ਉਹ ਕਰ ਲਏ ਤੇ 5K ਜਿਹੜੀਆਂ 2 ਟਾਈਮਸ ਜਿਹੜੀਆਂ 5000 ਮੀਟਰ ਵਾਲੀਆਂ ਰੇਸ ਜਿਹੜੀਆਂ ਉਹ ਕੀਤੀਆਂ ਤੇ ਨਾਲ ਦੇ ਨਾਲ ਜਿਹੜੇ ਮਿਊਜ਼ਿਕ ਫੈਸਟੀਵਲ ਦੇ ਵਿੱਚ ਨੱਚਦੀ ਵੀ ਜਿਹੜੀ ਦੇਖੀ ਗਈ ਆ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਇਸ ਉੱਤੇ ਜਿਹੜੇ ਆ 15 ਜਿਹੜੀਆਂ ਫੈਲਨੀਜ਼ ਆ ਉਹ ਚਾਰਜ ਕੀਤੀਆਂ ਗਈਆਂ ਆ। $6 ਲੱਖ ਦਾ ਜਿਹੜਾ ਇਸਨੇ ਚੂਨਾ ਜਿਹੜਾ ਉਹ ਲਾਇਆ, ਨਕਲੀ ਇੰਜਰੀ ਇੱਕ ਹਿਸਾਬ ਦੇ ਨਾਲ ਸ਼ੋਅ ਕਰਕੇ ਇਹ ਜਿਹੜੀ ਸੈਲਰੀ ਆ ਉਹ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਹੁਣ ਦੇਖੋ ਵੀ ਅੱਗੇ ਕੀ ਬਣਦਾ। ਕਹਿੰਦੇ ਵੀ ਜੇ ਇਹ ਜਿਹੜੇ ਦੋਸ਼ ਇਸ ਉੱਤੇ ਬੀਬੀ ਤੇ ਇਸ ਪੁਲਿਸ ਵਾਲੀ ਦੇ ਉੱਤੇ ਸਾਬਤ ਹੁੰਦੇ ਆ ਤਾਂ 22 ਸਾਲ ਤੱਕ ਦੀ ਇਸ ਨੂੰ ਸਜ਼ਾ ਹੋ ਸਕਦੀ ਆ। ਜੀ। ਕੈਲੀਫੋਰਨੀਆ ਦੇ ਜਿਹੜੇ ਕਮਿਊਨਿਟੀ ਕਾਲਜਸ ਆ ਉਹਨਾਂ ਦੇ ਵਿੱਚ ਹੁਣ ਐਪਲੀਕੇਸ਼ਨ ਫੀਸ ਵਧਾਈ ਜਾਊਗੀ। ਕਾਰਨ ਇਹ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਫਰਾਡ ਐਪਲੀਕੇਸ਼ਨਾਂ ਜਿਹੜੀਆਂ ਆ ਲੋਨ ਦੇ ਲਈ ਭਰ ਦਿੰਦੇ ਹੈਗੇ ਆ। ਸੋ ਫਰਾਡ ਨੂੰ ਫਾਈਟ ਕਰਨ ਦੇ ਲਈ ਇਹ ਜਿਹੜੀ ਫੀਸ ਆ ਹੁਣ ਮਿਨੀਮਮ ਕਹਿੰਦੇ $10 ਤੋਂ ਲੈ ਕੇ ਹਜੇ ਉੱਪਰ ਦੀ ਕਿੰਨੀ ਹੋਊਗੀ ਇਹ ਉਹ ਨਹੀਂ ਦੱਸਿਆ, ਤੇ ਮਿਨੀਮਮ $10 ਹਰ ਇੱਕ ਜਿਹੜਾ ਸਟੂਡੈਂਟ ਆ ਉਹਦੀ ਐਪਲੀਕੇਸ਼ਨ ਦੇ ਉੱਤੇ ਐਡ ਕਰ ਦਿੱਤੀ ਗਈ ਹੈਗੀ ਆ। ਕੈਲੀਫੋਰਨੀਆ ਕਮਿਊਨਿਟੀ ਕਾਲਜਸ ਦੇ ਚਾਂਸਲਰ ਸੋਨੀਆ ਕ੍ਰਿਸਚੀਅਨ ਉਹਨਾਂ ਨੇ ਦੱਸਿਆ ਇਹ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਆ ਪ੍ਰੋਬਲਮ ਚੱਲ ਰਹੀ ਹੈਗੀ ਆ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਇਹਦੇ ਵਿੱਚ ਸ਼ੁਰੂ ਹੋਈ ਹੈਗੀ ਆ। ਜੋ ਸਟੂਡੈਂਟਸ ਹੈਗੇ ਆ ਉਹ ਕਹਿੰਦੇ ਵੀ ਸਾਨੂੰ ਬਿਨਾਂ ਕਿਸੇ ਕਾਰਨ ਤੇ ਇਹ ਜਿਹੜੀ ਫੀਸ ਆ ਹੋਰ ਵਧਾ ਦਿੱਤੀ ਗਈ ਹੈਗੀ ਆ। ਜੀ, ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਹੁਣ ਸਮਾਪਤ ਆ। ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਦੱਸ ਜਾਈਏ 7 ਜੂਨ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਗਮਨ, ਉਹਨਾਂ ਦੇ ਸ਼ਹੀਦੀ ਪੁਰਬ ਅਤੇ ਸਮੂਹ 1984 ਤੇ ਉਸ ਤੋਂ ਬਾਅਦ ਦੇ ਵਿੱਚ ਸਾਰੇ ਹੀ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਆ। 7 ਜੂਨ ਨੂੰ ਸਵੇਰੇ 10 ਵਜੇ ਸੈਨ ਫਰਾਂਸਿਸਕੋ ਡਾਊਨਟਾਊਨ 88 ਸੈਕਿੰਡ ਸਟਰੀਟ ਦੇ ਉੱਤੇ ਸ਼ੁਰੂਆਤ ਦੇ ਵਿੱਚ ਪਹੁੰਚੋ, ਜਿਸ ਦਾ ਬਾਅਦ ਦੇ ਵਿੱਚ ਪੜਾਅ ਜਿਹੜਾ ਆ ਉਹ ਹੋਵੇਗਾ ਸਿਵਿਕ ਸੈਂਟਰ ਪਲਾਜ਼ਾ ਸਿਟੀ ਹਾਲ, ਸੈਨ ਫਰਾਂਸਿਸਕੋ ਸਿਟੀ ਹਾਲ ਦੇ ਸਾਹਮਣੇ। ਕਾਰਪੂਲ ਕਰਕੇ ਆਓ, ਬਾਟ ਤੇ ਆਓ। ਬਹੁਤ ਸਾਰੇ ਗੁਰੂ ਘਰਾਂ ਤੋਂ ਬੱਸਾਂ ਚੱਲ ਰਹੀਆਂ ਆ, ਉਹ ਆਪੋ ਆਪਣੇ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਨਾਲ ਇਸ ਬਾਬਤ ਜਿਹੜੀ ਉਹ ਗੱਲਬਾਤ ਜਿਹੜੀ ਉਹ ਕਰੋ। ਸੋ 7 ਜੂਨ ਨੂੰ ਉਸ ਨਗਰ ਕੀਰਤਨ 'ਚ ਪਹੁੰਚਣਾ ਨਾ ਭੁੱਲਣਾ। ਤੇ ਨਾਲ ਹੀ ਸਿੱਖ ਕੌਮਵਾਦ ਦਾ ਸੰਕਲਪ ਜੋ ਕਿਤਾਬ ਸਰਦਾਰ ਅਵਤਾਰ ਸਿੰਘ ਜੀ ਨੇ ਸਿੱਖ ਪਾਠਕਾਂ ਦੇ ਝੋਲੀ ਵਿੱਚ ਪਾਈ ਆ, 10 ਸਾਲਾਂ ਦੀ ਗਹੀਨ ਖੋਜ ਅਤੇ ਜਿਹੜੀਆਂ 500 ਤੋਂ ਵੱਧ ਕਿਤਾਬਾਂ ਪੜ੍ਹਨ ਤੋਂ ਬਾਅਦ 'ਚ ਸਿੱਖ ਨੈਸ਼ਨਲਿਜ਼ਮ, ਸਿੱਖ ਕੌਮਵਾਦ ਦਾ ਪੂਰਾ ਜਿਹੜਾ ਸਿਧਾਂਤ ਉਸ ਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਆ। ਸੋ ਉਹ ਕਿਤਾਬ ਤੁਸੀਂ ਹੁਣ ਵੀ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਨਗਰ ਕੀਰਤਨ ਤੇ ਆ ਰਹੇ ਹੋ ਤਾਂ ਉੱਥੇ ਨਗਰ ਕੀਰਤਨ ਦੇ ਉੱਤੇ ਵੀ ਇਹ ਜਿਹੜੀ ਕਿਤਾਬ ਆ ਉਹ ਪ੍ਰਾਪਤ ਤੁਸੀਂ ਕਰ ਸਕਦੇ ਆ।
ਬਾਰ-ਬਾਰ ਜਿਹੜੇ ਲੋਕ ਪੁੱਛਦੇ ਨੇ ਵੀ ਭਾਈ ਕੀ ਗੱਲ ਇਹ ਕੰਪਲੀਮੈਂਟਰੀ ਦਿਓ ਜਾਂ ਫ੍ਰੀ ਦਿਓ, ਆਪਾਂ ਨੂੰ ਥੋੜ੍ਹੀ ਜਿਹੀ ਇਸ ਚੀਜ਼ ਦੇ ਵਿੱਚ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ। 10 ਸਾਲਾਂ ਦੀ ਰਿਸਰਚ 500 ਕਿਤਾਬ ਪੜ੍ਹਨ ਤੋਂ ਬਾਅਦ 'ਚ ਜੇ ਕਿਸੇ ਨੇ ਕਿਤਾਬ ਤੁਹਾਡੇ ਲਈ ਪੇਸ਼ ਕੀਤੀ ਆ ਤਾਂ ਉਹਦੇ ਲਈ ਜੇ ਤੁਸੀਂ $20-25 ਵੀ ਨਹੀਂ ਜਿਹੜੇ ਸਾਰ ਸਕਦੇ ਤਾਂ ਫਿਰ ਸਿੱਖ ਕੌਮਵਾਦ ਦੀਆਂ ਗੱਲਾਂ ਕਹਿਣ ਨੂੰ ਚੰਗੀਆਂ ਲੱਗਦੀਆਂ ਤੇ ਫਿਰ ਉੱਥੇ ਵਿੱਚ ਉੱਥੀ ਪ੍ਰਾਪਤੀ ਜਿਹੜੀ ਉਹ ਆਪਾਂ ਕਿੱਦਾਂ ਕਰ ਸਕਾਂਗੇ। ਸੋ ਇੰਨਾ ਕੁ ਜਿਹੜਾ ਉਹ ਜ਼ਰੂਰ ਜਿਹੜਾ ਉਹ ਸੋਚ ਵਿਚਾਰ ਜਿਹੜਾ ਉਹ ਕਰੋ। ਸੋ ਜਿੰਨੀ ਉਸਦੀ ਲਾਗਤ ਐਟਲੀਸਟ ਓਨੀ ਕਿਤਾਬ ਦੇ ਲਈ ਜਿਹੜਾ ਉਹ ਕਰੋ ਤਾਂ ਜੋ ਅਗਲਾ ਬੰਦਾ ਜਿਹੜਾ ਕੰਮਕਾਜ ਛੱਡ ਕੇ ਇੰਨੀ ਰਿਸਰਚ ਕਰ ਰਿਹਾ ਕਿਤਾਬ ਨੂੰ ਜਿਹੜਾ ਉਹ ਲਿਖ ਰਿਹਾ ਆ ਤੇ ਉਹਨੇ ਵੀ ਆਪਣਾ ਜਿਹੜਾ ਪਰਿਵਾਰ ਨਾਲ ਜਿਹੜਾ ਉਹ ਪਾਲਣਾ ਹੁੰਦਾ ਆ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਦਿਆ ਕਰੋ। ਇਹੋ ਜਿਹੇ ਬੰਦਿਆਂ ਨੂੰ ਵੱਧ ਮਿਲਣਾ ਚਾਹੀਦਾ ਆ, ਘੱਟ ਨਹੀਂ। ਇਹ ਚੀਜ਼ ਨੂੰ ਜਿਹੜਾ ਜ਼ਰੂਰ ਆਪਾਂ ਜਿਹੜਾ ਜ਼ਰੂਰ ਸੋਚੀਏ। ਤੇ ਹੁਣ ਹਰਜੋਤ ਸਿੰਘ ਜੀ ਆਪਾਂ ਲੈਨੇ ਆ ਇਜਾਜ਼ਤ ਤੇ ਮਾਰਕੀਟਸ ਦਾ। ਨਹੀਂ, ਆਪਾਂ ਸਟਾਕ ਮਾਰਕੀਟਸ ਦਾ ਵੀ ਜਿਹੜਾ ਉਹ ਬਿਲਕੁਲ ਕਰੰਸੀ ਦੀ ਜੇ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 87 ਪੈਸੇ। $1 ਦੇ ਬਰਾਬਰ ਇੰਡੀਆ ਦੇ 85 ਰੁਪਏ ਤੇ 40 ਪੈਸੇ। ਜੀ ਹਰਜੋਤ ਸਿੰਘ ਜੀ, ਟੈਕਸ ਬਿੱਲ ਜਿਹੜਾ ਪਾਸ ਹੋਇਆ ਜਿਸ 'ਚ ਟ੍ਰਿਲੀਅਨਸ ਦੀ ਜਿਹੜੀ ਸੇਵਿੰਗ ਹੋਣੀ ਸੀ ਉਹ ਤਾਂ ਕਿਸੇ ਪਾਸੇ ਦਿਖੀ ਨਹੀਂ। ਹਾਂ, ਟ੍ਰਿਲੀਅਨਸ ਆਫ ਡਾਲਰ ਦਾ ਜਿਹੜਾ ਡੈਟ ਉਹ ਜ਼ਰੂਰ ਵੱਧ ਹੋਣਾ ਆ। ਸੋ ਸਟਾਕ ਮਾਰਕੀਟ ਵੀ ਅਜੇ ਇਸ ਨੂੰ ਕੋਈ ਬੜੀ ਚੰਗੀ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਵੀ ਉਹਨੂੰ ਦੇਖ ਕੇ ਇੰਨੀ ਉਤਸ਼ਾਹਿਤ ਨਹੀਂ ਆ। ਅੱਜ ਮਾਰਕੀਟ ਉੱਦਾਂ ਸਟੇਬਲ ਹੀ ਜਿਹੜੀ ਉਹ ਰਹੀ। 1 ਪੁਆਇੰਟ ਓਵਰਆਲ ਘਟਿਆ ਤੇ 41,859 ਤੇ ਬੰਦ ਹੋਈ। S&P 3 ਪੁਆਇੰਟ ਘਟ ਕੇ 5842 ਤੇ ਨੈਸਡੈਕ 53 ਪੁਆਇੰਟ ਵੱਧ ਕੇ 18,900 ਤੇ 26 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ 3200 ਤੇ $92 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ 4.53%। ਕ੍ਰਿਪਟੋ ਕਰੰਸੀ 'ਚ ਬਿਟਕੋਇਨ ਨੇ ਛਾਲਾ ਮਾਰ ਰਿਹਾ $1,11,000 ਤੇ 628 ਤੇ ਇਥੀਰੀਅਮ $2,667 ਦੇ ਬਰਾਬਰ ਚੱਲ ਰਿਹਾ ਹੈ। ਜੀ, ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।